ਅਸੀਂ ਨਾ ਇੱਕ ਜਗ੍ਹਾ ਤੇ ਗਏ ਤੇ ਅਸੀਂ ਦੋਸਤ ਸੀ ਸਾਡਾ ਜ਼ਿਮੀਂਦਾਰ ਹੀ ਸੀਗਾ ਤੇ ਉਹ ਜ਼ਿਮੀਂਦਾਰ ਕੋ ਅਸੀਂ ਵੀ ਉਹਨੇ ਸਾਨੂੰ ਸੱਦਿਆ, ਅਸੀਂ ਉਹਦੇ ਡੇਰੇ ਚਲੇ ਗਏ। ਅਸੀਂ ਫਿਰਦੇ ਤੁਰਦੇ ਆ ਨਾ ਉੱਥੇ ਜਾ ਰਹੇ ਤੇ ਉਹਦੇ ਸੜਕ ਨੂੰ ਇੱਕ ਉਹਦੇ ਡੇਰੇ ਨੂੰ ਨਾ ਇੱਕ ਸੜਕ ਜਾਂਦੀ ਸੀ, ਜਿੱਦਾਂ ਸਾਡੇ ਰਿਵਾਜ ਆ ਕਿ ਪੈਲੀਆਂ ਆਪਣੇ ਆਪਣੇ ਡੇਰਿਆਂ ਨੂੰ ਨਾ ਸੜਕ ਪਾਈ ਹੁੰਦੀ ਕੱਚੀ, ਤੇ ਉਹ ਸੜਕ ਜਾਣ ਡਈ ਸੀ। ਹੁਣ ਅਸੀਂ ਵੀ ਉਹ ਸੜਕ ਜਾਣ ਡਿਆ ਤੇ ਮੈਂ ਉੱਥੇ ਅਜੀਬ ਹੀ ਮੰਜ਼ਰ ਵੇਖਿਆ ਇੱਕ ਨਾ, ਮੈਂ ਨਵਾਂ ਹੀ ਕੰਮ ਦੇਖਿਆ ਜਿਹੜਾ ਕਿ ਸਾਡੀ ਸਮਝ ਵਾਸਤੇ ਉਦੋਂ ਔਖਾ ਸੀ, ਕਿਉਂਕਿ ਸਾਡੇ ਅਕਸਰ ਹੁਣ ਵੀ ਆ ਮੈਂ ਅੰਬ ਦੇ ਥੱਲੇ ਖਲੋਤਾ ਵਾਂ ਤੇ ਆ ਤੁਹਾਨੂੰ ਮੈਂ ਸਮਝਾਉਣ ਵਾਸਤੇ ਦੱਸਦਾ ਕਿ ਆ ਅੰਬ ਦਾ ਜਿਹੜੀ ਆ ਛੌਰਾ ਵਾ ਨਾ, ਛਾਂ ਵਾ, ਇਹਨੂੰ ਅਸੀਂ ਛੌਰਾ ਕਹਿੰਦੇ ਹਾਂ, ਯਾਨੀ ਕਿ ਦਰਖਤ ਦਾ ਛੌਰਾ। ਅੱਛਾ, ਉੱਥੇ ਮੈਂ ਮੰਜ਼ਰ ਇਹ ਦੇਖਦਾ ਵਾਂ ਕਿ ਜਦੋਂ ਅਸੀਂ ਜਾਣ ਡਏ ਤੇ ਉਹਦੇ ਦਰਖਤ ਵੀ ਆ ਕੱਚੀ ਸੜਕ ਜਾਣ ਡਈ ਹੈ, ਇੱਧਰਲੀ ਸਾਈਡ ਤੇ ਵੀ ਉਹਦੇ ਦਰਖਤ ਵਾ ਤੇ ਇਸ ਸਾਈਡ ਤੇ ਵੀ ਦਰਖਤ ਆ। ਹੁਣ ਅਸੀਂ ਵੀ ਸੜਕ ਦੇ ਉੱਤੇ ਗੱਡੀ 'ਚ ਬੈਠੇ ਸੀ, ਜਾ ਰਹੇ ਹਾਂ। ਉੱਥੇ ਅਸੀਂ ਇੱਕ ਅਜੀਬ ਮੰਜ਼ਰ ਇਹ ਕੀ ਦੇਖਦੇ ਹਾਂ ਕਿ ਉੱਤੇ ਨਾ ਜਿਹੜਾ ਛੌਰਾ ਵਾ, ਉਹ ਛੌਰੇ ਵਾਲੀ ਜਗ੍ਹਾ ਤੇ ਦੂਸਰੀ ਫਸਲ ਨਾਲੋਂ ਵੀ ਜ਼ਿਆਦਾ ਫਸਲ ਆ, ਜਿਹੜੀ ਕਿ ਸਾਡੇ ਵਾਸਤੇ ਉਹ ਬਿਲਕੁਲ ਮੁਨਫਰਦ ਸੀ, ਕਹਿ ਲਓ ਕਿ ਇੱਕ ਹੋਰ ਹੀ ਚੀਜ਼ ਸੀ, ਸਾਡੀ ਸਮਝ 'ਚ ਗੇਮ ਨਹੀਂ ਸੀ ਆਉਂਦੀ। ਚਲੋ ਹੁਣ ਅਸੀਂ ਉਹਦੇ ਕੋਲ ਬੈਠੇ ਮਿਲੇ ਗਿਲੇ, ਹੁਣ ਜ਼ਿਮੀਂਦਾਰ ਬੰਦੇ ਸਾਂ, ਅਸੀਂ ਵੀ ਸਮਝਦੇ ਸੀ ਇਸ ਗੱਲ ਨੂੰ, ਲੇਕਿਨ ਸਵਾਲ ਜਿਹੜਾ ਨਾ ਉਹ ਜ਼ਹਿਨ ਨੂੰ ਸਕੂਨ ਨਾ ਲੈਣ ਦੇਵੇ। ਬਾਰ-ਬਾਰ ਸੋਚੀਏ ਕਿ ਯਾਰ ਚਲੋ ਫਿਰ ਉਹਨੇ ਪਾਣੀ ਧਾਣੀ ਦਾ ਪੁੱਛਿਆ, ਅਸੀਂ ਪਾਣੀ ਵੀ ਪੀਤਾ, ਲੇਕਿਨ ਮੇਰੇ ਜੀਣ 'ਚ ਉਹੀ ਸਵਾਲ। ਅਖੀਰ ਨਾ ਮੈਂ ਬੇਚੈਨ ਹੋ ਗਿਆ ਤੇ ਜਦੋਂ ਪਾਣੀ ਪੂਣੀ ਪੀ ਲਿਆ, ਮੈਂ ਕਿਹਾ ਯਾਰ ਇੱਕ ਅਸੀਂ ਤੇਰੇ ਇੱਥੇ ਨਵਾਂ ਹੀ ਕੰਮ ਵੇਖ ਲਿਆ ਵਾ ਤੇ ਇਹ ਕੀ ਮਾਜਰਾ ਵਾ, ਅਸੀਂ ਇਹਦੇ ਬਾਰੇ ਕੋਈ ਪੁੱਛਣਾ ਚਾਹੁੰਦੇ। ਕਹਿੰਦਾ ਕੀ? ਮੈਂ ਕਿਹਾ ਯਾਰ ਸਾਡੇ ਵੱਲ ਤੇ ਜਿਹੜਾ ਕੋਈ ਦਰਖਤ ਹੁੰਦਾ ਵਾ, ਜਾਂ ਜਿਹੜਾ ਕੋਈ ਵੀ ਪੌਦਾ ਵੱਡਾ ਵਾ, ਅੰਬ ਆ, ਕੋਈ ਪਿੱਪਲ ਆ, ਜਾਂ ਕਿਸੇ ਬੋੜ ਆ, ਜਾਂ ਕੋਈ ਵੀ ਹੋਰ ਟਾਹਲੀ ਛਾਲੀ ਜਿਹੜਾ ਵੀ ਕੋਈ ਦਰਖਤ ਆ, ਉਹਦਾ ਜਿਹੜਾ ਛੌਰਾ ਹੁੰਦਾ ਵਾ ਉਹਦੇ ਥੱਲੇ ਸਾਡੀ ਫਸਲ ਤੇ ਜਾਂਦੀ ਆ, ਮਰ ਹੁੰਦੀ ਆ, ਲੇਕਿਨ ਦੂਸਰੀ ਨਾਲੋਂ ਕਮਜ਼ੋਰ ਹੋ ਜਾਂਦੀ ਏ। ਕਾਨੂੰਨ ਆ ਇਹ ਜ਼ਿਮੀਂਦਾਰੇ ਦਾ ਕਹਿ ਲਓ, ਜਾਂ ਫਸਲ ਦਾ ਕਹਿ ਲਓ, ਕਿ ਜਿੱਥੇ ਛੌਰਾ ਰਹੇਗਾ ਨਾ, ਜਿਹਨੂੰ ਖੁੱਲ੍ਹ ਕੇ ਉੱਤੋਂ ਸਾਇਆ ਪੈਂਦਾ ਰਹੇ, ਜਿਹਨੂੰ ਖੁੱਲ੍ਹ ਕੇ ਧੁੱਪ ਵਗੈਰਾ ਨਹੀਂ ਮਿਲਦੀ, ਉਹ ਫਸਲ ਮਾੜੀ ਹੋ ਜਾਂਦੀ ਆ। ਉਹ ਹੁਣ ਉਹਨੂੰ ਮੈਂ ਕਿਹਾ ਯਾਰ ਸਾਡੇ ਤੇ ਆ ਵਾ ਤੇ ਤੇਰੇ ਨਵਾਂ ਹੀ ਕੰਮ ਆ। ਉਹ ਜਿਸ ਟਾਈਮ ਇੰਨੀ ਗੱਲ ਕੀਤੀ ਤੇ ਉਹ ਸਾਨੂੰ ਨਾ ਬਾਹੋਂ ਫੜਿਆ ਤੇ ਨਾਲ ਲੈ ਗਿਆ, ਕਹਿੰਦਾ ਆ ਜਾਓ ਹੁਣ ਨਾ ਤੁਹਾਨੂੰ ਮੈਂ ਹੋਰ ਇੱਕ ਚੀਜ਼ ਦਿਖਾਉਣਾ। ਉਹ ਅਗਲੀਆਂ ਫਸਲਾਂ ਸਾਨੂੰ ਲੈ ਕੇ ਗਿਆ, ਜਿੱਥੇ ਜਿੱਥੇ ਵੀ ਲਿਜਾਵੇ, ਜਿਹੜਾ ਵੀ ਛੌਰੇ ਵਾਲੀ ਜਗ੍ਹਾ ਨਾ ਜਦੋਂ ਵੀ ਵਿਖਾਵੇ, ਉਹ ਛੌਰੇ ਵਾਲੀ ਜਗ੍ਹਾ ਤੇ ਦੂਸਰੇ ਨਾਲੋਂ ਫਸਲ ਉਹਦੀ ਸਾਰੀ ਚੰਗੀ, ਪਰ ਛੌਰੇ ਵਾਲੀ ਜਗ੍ਹਾ ਤੇ ਦੂਸਰੀ ਨਾਲੋਂ ਵੀ ਚੰਗੀ ਹੋਵੇ। ਉਹ ਚਲੋ ਜੀ ਦੇਖਦੇ ਰਹੇ। ਗੱਲ ਕਾਹਦੀ ਹੈ ਜੀ, ਮੁਕਤਸਰ ਗੱਲ ਕਰਦਾ ਵਾਂ। ਉਹਨੇ ਸਾਨੂੰ ਦਿਖਾਇਆ, ਬਲਕਿ ਅਗਲੀ ਪਟਰੀ ਤੇ ਲੈ ਗਿਆ, ਉਹਦੀ ਪਟਰੀ ਤੇ ਵੀ ਕਣਕ ਉੱਗੀ ਸੀ। ਅੱਜ ਕੱਲ੍ਹ ਦਾ ਹੀ ਮੌਸਮ ਸੀ ਕਣਕਾਂ ਦਾ ਹੀ, ਉੱਥੇ ਵੀ ਉਹਦੇ ਕਣਕ ਉੱਗੀ ਤੇ ਕਹਿੰਦਾ ਵੀ ਆਹ ਦੇਖ ਲਓ ਮੇਰੀ ਪਟਰੀ ਤੇ ਵੀ ਕਣਕ ਉੱਗੀ ਹੈ। ਚਲੋ ਸਾਰੀਆਂ ਗੱਲਾਂ ਤੇ ਅਸੀਂ ਪਹਿਲੇ ਸੋਚ ਰਹੇ ਸੀ। ਹੁਣ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਇਹਦਾ ਮਸਲਾ ਕੀ ਹੈ, ਕੀ ਜਿਹੜੀ ਖਾਦ ਤੇ ਅਸੀਂ ਵੀ ਪਾਉਂਦੇ ਹਾਂ, ਰੂੜੀ ਵੀ ਅਸੀਂ ਪਾਉਂਦੇ ਹਾਂ, ਮਕਸਦ ਸਪਰੇਵਾਂ ਹਰ ਚੀਜ਼ ਅਸੀਂ ਕਰਦੇ ਹਾਂ, ਪਾਣੀ ਵੀ ਲਾਉਂਦੇ ਹਾਂ, ਪਰ ਇਹ ਕੀ ਮਸਲਾ ਵਾ ਕਿ ਜਿਹੜਾ ਤੇਰੇ ਇਹ ਫਸਲ ਇਹਦੇ ਤੇ ਉਸ ਤੋਂ ਵੀ ਜ਼ਿਆਦਾ ਹੈ। ਉਹ ਕਹਿੰਦਾ ਇਹ ਤੁਹਾਨੂੰ ਉੱਥੇ ਬੈਠ ਕੇ ਦੱਸਦੇ ਆ ਗੱਲ। ਖੈਰ ਉੱਥੇ ਆ ਗਏ। ਜਿਸ ਟਾਈਮ ਉੱਥੇ ਆਏ ਤਾਂ ਉਹਨੇ ਫਿਰ ਇੱਕ ਸਾਨੂੰ ਗੱਲ ਦੱਸੀ। ਉਹਨੇ ਕਿਹਾ ਅਸੀਂ 4 ਭਾਈ ਆ ਤੇ ਮੈਂ, ਉਹਨੇ ਕਿਹਾ ਸਾਰਿਆਂ ਨਾਲੋਂ ਛੋਟਾ ਵਾਂ। ਕਹਿੰਦਾ ਮੇਰੇ 3 ਭਰਾ, ਘਰ ਸਾਡਾ ਪਹਿਲੋਂ ਤੋਂ ਵਾਲਦ ਸਾਡਾ ਜਿਹੜਾ ਉਹ ਫੌਤ ਹੋ ਗਿਆ, ਜਰਾ ਕਿ ਅਸੀਂ ਥੋੜੇ ਜਿਹੇ ਤਾਂ ਹੋਏ ਤਾਂ ਫੌਤ ਹੋ ਗਿਆ, ਤੇ ਜਿਹੜੇ ਮੇਰੇ ਵੱਡੇ ਭਰਾ ਸੀ, ਵੱਡੇ ਦੀ ਵੀ ਸ਼ਾਦੀ ਹੋਈ, ਉਹਦੇ ਸਹੁਰਿਆਂ ਵੱਲੋਂ ਉਹਨੂੰ ਨਾ, ਜਿਹੜੇ ਉਹਦੇ ਸਹੁਰੇ ਸੀ ਉਹ ਬਾਹਰ ਸੀਗੇ, ਅਮਰੀਕਾ ਸੀ, ਚੰਗੇ ਸੈਟਲ ਸੀ ਉੱਥੇ। ਉਹਨਾਂ ਨੇ ਵੇਖਿਆ ਵੀ ਮਾੜੇ ਆ, ਉਹਨਾਂ ਦੇ ਹਿਸਾਬ ਨਾਲ ਮਾੜੇ ਤਾਂ ਸੀ, ਵੈਸੇ ਵੀ ਸਾਡੇ ਹਾਲਾਤ ਅੱਲਾ ਦਾ ਸ਼ੁਕਰ ਠੀਕ ਸੀ, ਲੇਕਿਨ ਸਾਡਾ ਡੰਗ ਦੀ ਡੰਗ ਹੀ ਚੱਲਦਾ ਸੀ। ਕਹਿੰਦਾ ਫਿਰ ਅਸੀਂ ਉਹਦੇ ਨਾਲ ਚਲੇ ਗਏ, ਉਹ ਭਾਈ ਨੂੰ ਸਾਡੇ ਨੂੰ ਉਹ ਲੈ ਗਿਆ। 1 ਸਾਲ ਗੁਜ਼ਰਿਆ ਤੇ ਉਹ ਦੂਸਰੇ ਭਰਾ ਦੀ ਸ਼ਾਦੀ ਹੋਈ ਸੀਗੀ, ਉਹ ਭਰਾ ਨੇ ਤਰਸ ਕੀਤਾ ਤੇ ਉਹਨੂੰ ਵੀ ਲੈ ਗਿਆ। ਤੇ ਮੈਨੂੰ ਨਾ ਕੌਡੀ ਕੁੱਡੀ ਦਾ ਬੜਾ ਸ਼ੌਕ ਸੀ, ਤੇ ਮੈਂ ਕੌਡੀ ਖੇਡਦਿਆਂ ਨਾ ਸਿਲੈਕਟ ਹੋ ਗਿਆ ਟੀਮ 'ਚ, ਵੱਡੀ 'ਚ ਉਸ ਟਾਈਮ। ਕਹਿੰਦਾ ਜਿਸ ਟਾਈਮ ਕਹਿੰਦਾ ਸਿਲੈਕਟ ਹੋ ਗਿਆ ਤੇ ਕਹਿੰਦਾ ਮੈਨੂੰ ਨਾ, ਮੈਂ ਆਪਣੀ ਮਾਂ ਨੂੰ ਆਣ ਕੇ ਮੁਬਾਰਕ ਦਿੱਤੀ ਕਿ ਮਾਂ ਤੇਰਾ ਪੁੱਤ ਸਿਲੈਕਟ ਹੋ ਗਿਆ ਤੇ ਅਸੀਂ ਹੁਣ ਖੇਡਣ ਜਾਣਾ ਵਾ, ਤੇ ਮੇਰੀ ਮਾਂ ਨੇ ਮੈਨੂੰ ਨਾ ਮਨਾ ਕਰ ਦਿੱਤਾ।
ਉਹ ਮਾਂ ਮੇਰੀ ਕਹਿਣ ਲੱਗੀ ਕਿ ਪੁੱਤ ਅਸੀਂ ਨਹੀਂ ਸਿਲੈਕਟ ਹੋਣਾ, ਅਸੀਂ ਨਹੀਂ ਇਹਦੇ 'ਚ ਖੇਡਣਾ, ਬਸ ਤੂੰ ਇੱਥੇ ਹੀ ਰਹਿ, ਜ਼ਿਮੀਂਦਾਰਾ ਕਰ, ਮੇਰੇ ਕੋਲ ਰਹਿ ਬਸ। ਕਹਿੰਦਾ ਮੈਂ ਕਿਹਾ ਮਾਂ ਮਸਾ ਤੇ ਮੌਕਾ ਲੱਭਾ ਵਾ, ਲੋਕ ਤੇ ਲੱਭਦੇ ਆ ਮੌਕੇ, ਤੇ ਮੈਨੂੰ ਲੱਭਣ ਡਿਆ ਮੌਕੇ। ਕਹਿੰਦੀ ਪੁੱਤ ਤੂੰ ਬਾਹਰ ਜਾਏਗਾ, ਤੂੰ ਖੇਡਣ ਲੱਗ ਪਿਆ ਤੇ ਤੈਨੂੰ ਬਾਹਰ ਦੇ ਮੁਲਕ ਵੀ ਜਾਣਾ ਪਿਆ ਕਰਨਾ, ਦੂਸਰੇ ਸ਼ਹਿਰਾਂ 'ਚ ਵੀ ਜਾਣਾ ਪੈਣਾ ਵਾ, ਤੂੰ ਟ੍ਰੇਨਿੰਗਾਂ ਤੇ ਵੀ ਜਾਣਾ ਵਾ, ਲਿਹਾਜ਼ਾ ਮੇਰਾ ਤੇਰੇ ਤੋਂ ਬਗੈਰ ਦਿਲ ਨਹੀਂ ਲੱਗਦਾ। ਹੁਣ ਕਹਿੰਦਾ ਮੈਂ ਮਾਂ ਦੀ ਵੀ ਮੰਨਣੀ ਮੇਰੀ ਮਜਬੂਰੀ ਸੀ, ਬਲਕਿ ਮਾਂ ਨੇ ਮੈਨੂੰ ਕਿਹਾ ਵੀ ਤੂੰ ਕਬੱਡੀ ਨਹੀਂ ਖੇਡਣੀ ਅੱਜ ਤੋਂ ਬਾਅਦ। ਮੇਰਾ ਸ਼ੌਕ ਸੀ, ਮੈਂ ਮਾਂ ਦੀ ਮੰਨ ਲਈ। ਦੁੱਖ ਤੇ ਹੋਇਆ ਵਕਤੀ ਤੋਂ, ਲੇਕਿਨ ਮੈਂ ਮਾਂ ਨੂੰ ਸਭ ਤੋਂ ਅੱਗੇ ਰੱਖਦਾ ਸੀ। ਮੈਂ ਮਾਂ ਦੀ ਗੱਲ ਮੰਨੀ, ਮੈਂ ਕਿਹਾ ਠੀਕ ਆ ਮਾਂ, ਅੱਜ ਤੋਂ ਬਾਅਦ ਮੈਂ ਕਬੱਡੀ ਵੀ ਨਹੀਂ ਖੇਡਦਾ। ਗੱਲ ਕਾਹਦੀ ਜੀ, ਭਰਾ ਤੀਸਰੇ ਦੀ ਵੀ ਸ਼ਾਦੀ ਜਿਸ ਟਾਈਮ ਹੋਈ ਤੇ ਭਰਾ ਸਾਡੇ ਭਰਾਵਾਂ 'ਚ ਪਿਆਰ ਬੜਾ ਸੀ। ਉਹ ਤੀਸਰਾ ਇਹਨੇ ਵੀ ਕਿਤੇ ਉਹਨਾਂ ਦਾ ਮਿਹਨਤ ਤਰਲਾ ਕੀਤਾ, ਜਾਂ ਉਹਨਾਂ ਨੇ ਸੋਚ ਲਿਆ, ਉਹ ਕਹਿੰਦੇ ਵੀ ਅਸੀਂ ਨਾ ਤੈਨੂੰ ਵੀ ਬਾਹਰ ਹੀ ਲੈ ਜਾਂਦੇ ਆ, ਚੱਲ ਉੱਥੇ ਤੂੰ ਵੀ ਯਾਰ ਸੈੱਟ ਹੋ ਜਾਏਗਾ, ਫਿਰ ਇਹਦਾ ਜਦੋਂ ਕੱਲ ਨੂੰ ਵਿਆਹ ਹੋਊਗਾ ਵੇਖੀ ਜਾਊਗੀ, ਹਲੇ ਮਾਂ ਦੇ ਕੋਲ ਵੀ ਚਾਹੀਦਾ। ਤੇ ਮਾਂ ਨੂੰ ਵੀ ਕਿਹਾ ਕਰਨ ਕਿ ਮਾਂ ਸਾਡੇ ਕੋਲ ਆ, ਤੇ ਮਾਂ ਕਹਿੰਦੀ ਵੀ ਭਾਈ ਮੈਂ ਤੇ ਇੱਥੇ ਹੀ ਰਹਿਣਾ, ਤੇ ਇੱਥੇ ਹੀ, ਮੈਂ ਤੇ ਨਹੀਂ ਬਾਹਰ ਜਾਣਾ, ਮੈਂ ਤੇ ਆਪਣਾ ਦੂਸਰੇ ਛੋਟੇ ਪੁੱਤ ਕੋਲ। ਕਿੱਸਾ ਮੁਖਤਸਰ ਜੀ ਸਾਡੀਆਂ, ਉਹਨੇ ਕਿਹਾ ਜੀ ਆਪਣੀਆਂ ਜਿਹੜੀਆਂ ਪੈਲੀਆਂ ਸੀ ਮੈਂ ਉਹਨਾਂ ਦੀ ਵਾਹੀ ਵੂਹੀ ਕਰਦਾ ਰਿਹਾ, ਮੇਰੀ ਵੀ ਸ਼ਾਦੀ ਹੋ ਗਈ, ਹੋਰ ਵੀ ਇੱਕ ਦੋ ਮੈਨੂੰ ਮੌਕੇ ਮਿਲੇ ਕਿਸੇ ਭਰਤੀ ਹੋਣ ਦੇ, ਲੇਕਿਨ ਮਾਂ ਨੇ ਰੋਕਿਆ। ਮੈਂ ਕਿਹਾ ਵੀ ਚਲੋ ਠੀਕ ਆ। ਇੱਥੋਂ ਤੱਕ ਸ਼ਾਦੀ ਹੋ ਗਈ, ਉਹਨਾਂ ਦੇ ਹਾਲਾਤ ਚੰਗੇ ਹੋ ਗਏ, ਉਹ ਉਧਰ ਪੈਸਾ ਵੀ ਚੰਗਾ ਕਮਾਉਂਦੇ ਸੀ, ਉਹਨਾਂ ਦੇ ਬੀਵੀ ਬੱਚੇ ਟੌਰ ਟੱਪਾ ਹਰ ਸ਼ੈ ਉਹਨਾਂ ਦੀ ਠੀਕ, ਤੇ ਮੈਂ ਹੁਣ ਮਾੜਾ। ਉਹ ਮੈਂ ਵੀ ਇੱਕ ਦਿਨ ਨਾ ਵਿਆਹ ਤੋਂ ਬਾਅਦ ਭਰਾ ਇੱਕ ਛੋਟਾ ਜਿਹੜਾ ਨਾ ਮੇਰੇ ਤੋਂ ਵੱਡਾ ਸੀ ਤੇ ਦੂਸਰੇ ਦੋਵਾਂ ਤੋਂ ਛੋਟਾ, ਉਹ ਮਿਲਣ ਆਇਆ ਤੇ ਕਹਿੰਦਾ ਵੀ ਮਾਂ ਨੂੰ, ਕਹਿੰਦਾ ਵੀ ਮਾਂ ਮੈਂ ਤੇਰੇ ਨਾ ਪੁੱਤ ਲਈ ਵੀਜ਼ਾ ਲੈ ਕੇ ਆਇਆ ਵਾ, ਇਹਨੂੰ ਵੀ ਮੈਂ ਨਾਲ ਹੀ ਲੈ ਜਾਣਾ ਵਾ ਤੇ ਤੈਨੂੰ ਵੀ ਲੈ ਜਾਣਾ। ਤੇ ਮਾਂ ਕੋ ਕਹਿਣ ਲੱਗੀ ਕਿ ਪੁੱਤਰਾ ਮੈਂ ਤੇ ਰਹਿਣਾ ਹੀ ਇੱਥੇ, ਤੇ ਨਾ ਮੈਂ ਆਪਣੇ ਪੁੱਤ ਨੂੰ ਜਾਣ ਦੇਣਾ। ਹੁਣ ਪੁੱਤ ਜਿਹੜਾ ਸੀ ਉਹਨੂੰ ਪੁੱਛਿਆ, ਹੁਣ ਪੁੱਤ ਦਾ ਤੇ ਦਿਲ ਕਰੇ ਕਿ ਮੈਂ ਵੀ ਚੰਗਾ ਖਾਵਾਂ ਪੀਵਾਂ, ਚੰਗਾ ਪਾਵਾਂ, ਟੌਰ ਟੱਪੇ ਨਾਲ ਰਵਾਂ, ਸਾਫ ਸੁਥਰਾ, ਇੱਥੇ ਧੱਕੇ ਖਾਂਦਾ ਫਿਰਦਾ। ਉਹਨੇ ਕਿਹਾ ਅੱਛਾ ਮੈਂ ਮਾਂ ਨੂੰ ਕਹਿਣਾ। ਉਹ ਮਾਂ ਕੋਲ ਗਿਆ, ਮਾਂ ਨੂੰ ਕਹਿਣ ਲੱਗਾ ਮਾਂ ਮੈਨੂੰ ਵੀ ਜਾ ਲੈਣ ਦੇ, ਹੁਣ ਇੱਥੇ ਵੇਖੇ ਨਾ ਹਾਲਾਤ ਨਹੀਂ, ਗੁਜ਼ਾਰਾ ਨਹੀਂ ਸਹੀ ਹੁੰਦਾ। ਤੇ ਫਿਰ ਮੇਰੀ ਮਾਂ ਨੇ ਕਿ ਮੈਨੂੰ ਗੱਲ ਕੀ, ਉਹਨੇ ਕਿਹਾ ਪੁੱਤ ਤੂੰ ਹੀ ਇੱਥੇ ਰਹਿਣਾ, ਤੂੰ ਵੀ ਬਾਹਰ ਨਹੀਂ ਜਾਣਾ ਤੇ ਮੈਂ ਵੀ ਇੱਥੇ ਹੀ ਰਹਿਣਾ, ਮੈਂ ਵੀ ਨਹੀਂ ਉਹਨਾਂ ਕੋਲ ਜਾਣਾ, ਮੈਂ ਤੇਰੇ ਨਾਲ ਰਹਿਣੀ, ਤੇਰੇ ਤੋਂ ਬਗੈਰ ਮੇਰਾ ਗੁਜ਼ਾਰਾ ਹੀ ਨਹੀਂ। ਕਹਿੰਦਾ ਮੈਂ ਇੱਕ ਦਿਨ ਮਾਂ ਨੂੰ ਪੁੱਛਿਆ ਮਾਂ ਉਹ ਵੀ ਤਾਂ ਤੇਰੇ ਪੋਤੀ ਆ ਨਾ? ਕਹਿੰਦੀ ਪੁੱਤ ਮੇਰੇ ਪੋਤੀ ਆ, ਬਹਰਹਾਲ ਜੋ ਮੇਰਾ ਤੇਰੇ ਨਾਲ ਪਿਆਰ ਆ ਨਾ, ਮੇਰਾ ਤੇਰੇ ਤੋਂ ਬਗੈਰ ਗੁਜ਼ਾਰਾ ਨਹੀਂ, ਸਿੱਧੀ ਤੇ ਸਾਫ਼ ਗੱਲ ਆ, ਇੱਥੇ ਹੀ ਰਹਿਣਾ ਆਪਾਂ ਦੋਵੇਂ। ਮੈਂ ਕਹਿੰਦਾ ਮਾਂ ਨੂੰ ਹੁਣ ਕਹਿ ਕੇ ਅੱਛਾ, ਤੇ ਫਿਰ ਪੈ ਗਿਆ ਰਾਤ, ਮੈਨੂੰ ਨੀਂਦ ਨਹੀਂ ਆਈ ਵੀ ਮਾਂ ਨੇ ਮੇਰਾ ਇੰਨੇ ਮੁਸਤਕਬਰ ਬਣ ਲੱਗੇ ਤੇ ਕਿਸੇ ਵਿੱਚ ਵੀ ਨਹੀਂ ਜਾਣਦਾ। ਖੈਰ ਨਾ ਮੈਂ ਕਿਹਾ ਜੋ ਕਰੇ ਖੁਦਾ, ਮਾਂ ਨੂੰ ਰਾਜੀ ਰੱਖਣਾ, ਬਾਕੀ ਵੇਖੀ ਜੋ। ਕਹਿੰਦਾ ਮੈਂ ਸਵੇਰੇ ਇੱਕ ਵਾਰੀ ਫੇਰ ਟੰਪਰੇਲਾ ਜਾਂ ਅੰਮੀ ਨੂੰ ਪੁੱਛਿਆ, ਮੈਂ ਕਿਹਾ ਅੰਮੀ ਮੈਂ ਤੇ ਨਾ ਤੁਸੀਂ ਮੈਨੂੰ ਜਾਣ ਨਹੀਂ ਦਿੱਤਾ, ਵੈਸੇ ਜੇ ਆਪਾਂ ਮੰਨ ਜਾਈਏ ਚੱਲ ਜਾਈਏ ਤੇ ਕੈਸੀ ਗੱਲ ਆ, ਮੈਂ ਚੱਲ ਜਾਵਾਂ, ਮੇਰਾ ਜ਼ਿੰਦਗੀ ਸੌਰ ਜਾ। ਮਾਂ ਕਹਿੰਦੀ ਪੁੱਤ ਨਹੀਂ ਜਾਣਾ, ਤੈਨੂੰ ਅੱਲਾ ਨੇ ਬਹੁਤ ਦੇਣਾ ਵਾ, ਬਸ ਮੇਰੀ ਮਾਂ ਦੀ ਆਹ ਹੀ ਸੀ ਕਿ ਤੈਨੂੰ ਰੱਬ ਨੇ ਬਹੁਤ ਦੇਣਾ। ਉਹਨੇ ਕਿਹਾ ਟਾਈਮ ਲੰਘਦਾ ਰਿਹਾ, ਉਹ ਉੱਥੇ ਸੈੱਟ ਹੋ ਗਿਆ। ਮੈਂ ਕਹਿੰਦਾ ਇੱਥੇ ਆਪਣੀ ਪੈਲੀ ਸੀਗੀ, ਮੇਰੀ ਫਸਲ ਹੋਣ ਲੱਗ ਪਈ ਇੰਨੀ ਕੁ ਕਿ ਮੇਰੇ ਕੋਲ ਮਾਸ਼ਾਅੱਲਾ ਸਾਂਭੀ ਨਾ ਜਾਣੀ। ਕਹਿੰਦਾ ਮੈਂ ਕਰਦਿਆਂ ਕਰਾਉਂਦਿਆਂ ਨਾਲ ਕੁਛ ਪੈਲੀਆਂ ਸੀ ਠੇਕੇ ਤੇ ਵੀ ਲੈ ਲਈਆਂ, ਫਿਰ ਹੋਰ ਲੈ ਲਈਆਂ। ਉਹਨੇ ਕਿਹਾ ਜੀ ਕਿੱਸਾ ਮੁਖਤਸਰ ਕੇ ਮਾਂ ਦੀ ਜਿਹੜੀ ਗੱਲ ਸੀ ਨਾ, ਵੀ ਜਿਹੜੀ ਕਹਿੰਦੀ ਸੀ ਤੈਨੂੰ ਰੱਬ ਨੇ ਬਹੁਤ ਦੇਣਾ, ਤੇ ਮੈਂ ਉਦੋਂ ਸੋਚਦਾ ਸੀ ਵੀ ਉਹ ਡਾਲਰਾਂ 'ਚ ਕਮਾਉਣ ਡਏ ਆ, ਮੈਂ ਇੱਥੇ ਧੱਕੇ ਖਾਣ ਡਿਆ, ਤੇ ਮੈਨੂੰ ਕਿੰਨਾ ਕੁ ਕਿਤੇ ਮੇਰੇ ਕੋਲ ਆ ਜਾਊਗਾ, ਉਹਨਾਂ ਨਾਲੋਂ ਤਾਂ ਨਹੀਂ ਮੈਂ ਵਧਣ ਲੱਗਾ। ਪਰ ਕਹਿੰਦਾ ਮਾਂ ਨੇ ਜਦੋਂ ਬੋਲਣਾ ਉਹਨੇ ਇਹ ਗੱਲ ਕਹਿਣੀ, ਪੁੱਤ ਤੈਨੂੰ ਰੱਬ ਨੇ ਬਹੁਤ ਦੇਣਾ, ਮੈਂ ਤੇਰੇ ਤੇ ਰਾਜੀ ਹਾਂ। ਮਾਂ ਰਾਜੀ ਸੀ ਉਹਦੇ ਤੋਂ, ਉਹਨੇ ਕਿਹਾ ਮੈਂ ਤੇਰੇ ਤੇ ਰਾਜੀ, ਤੈਨੂੰ ਰੱਬ ਨੇ ਬਹੁਤ ਦੇਣਾ। ਕਹਿੰਦਾ ਫਿਰ ਨਾ ਕੁਛ ਅਰਸੇ ਤੋਂ ਬਾਅਦ ਮੈਨੂੰ ਨਾ ਅੱਲਾ ਨੇ ਲਾਗੇ ਇੱਕ ਮੁਰੱਬਾ ਪੈਲੀ ਦਾ ਵਿਕਦਾ ਸੀ, ਉਹ ਘਰ ਆਣ ਕੇ ਕਹਿ ਗਏ ਵੀ ਪੈਲੀ ਵੀ ਵੇਚਣੀ ਤੇ ਦੇਣੀ ਵੀ ਤੁਹਾਨੂੰ, ਹੋਰ ਉਹਨਾਂ ਨੂੰ ਲੋਕ ਕਹਿਣ ਵੀ ਪੈਸੇ ਵੀ ਦੇਣ, ਔਰ ਸਾਨੂੰ ਕਹਿੰਦੇ ਵੀ ਤੁਹਾਨੂੰ, ਕਹਿੰਦਾ ਮੈਂ ਕਿਹਾ ਮੇਰੇ ਕੋਲ ਤੇ ਇੰਨੇ ਪੈਸੇ ਨੇ। ਉਹਨੇ ਕਿਹਾ ਨਹੀਂ ਵੀ ਹੈਗੇ, ਕੁਛ ਦੇਰ ਬਾਅਦ ਚੋਂ ਦੇ ਦਿਓ, ਸਾਲ ਨੂੰ ਦੇ ਦਿਓ, 6 ਮਹੀਨਿਆਂ ਨੂੰ ਦੇ ਦਿਓ, ਲੇਕਿਨ ਅਸੀਂ ਦੇਣੀ ਪੈਲੀ ਤੁਹਾਨੂੰ ਹੀ ਆ, ਸਾਡਾ ਦਿਲ ਕਰਦਾ ਵੀ ਅਸੀਂ ਤੁਹਾਨੂੰ ਪੈਲੀ ਦੇ ਗਏ ਜੀ। ਕਹਿੰਦਾ ਮੈਨੂੰ ਧੱਕੇ ਨਾਲ ਹੀ ਪੈਲੀ ਦੇ ਗਏ। ਉਸ ਤੋਂ ਬਾਅਦ ਕਹਿੰਦਾ ਮੈਂ ਹੋਰ ਵੀ ਪੈਲੀ ਖਰੀਦੀ। ਇਸ ਟਾਈਮ ਉਹਨੇ ਕਿਹਾ ਮੇਰੇ 7 ਮਰਬੇ ਜ਼ਮੀਨ ਦੇ ਆ ਤੇ ਮਾਲ, ਉਹਨੇ ਕਿਹਾ ਮੇਰੇ ਕੋਲ ਢੇਰ ਆ। ਉਹਨੇ ਕਿਹਾ ਮੈਂ ਹੁਣ ਤੁਰਿਆ ਜਾਂਦਾ ਬਗੈਰ ਵੱਤਰ ਤੋਂ ਸੜਕ ਤੇ ਵੀ ਕਣਕ ਸੁੱਟ ਜਾਣਾ ਨਾ, ਤੇ ਮੇਰੀ ਉਹ ਹੋ ਜਾਂਦੀ ਆ। ਮੇਰੀ ਸ਼ੌਰੇ ਥੱਲੇ ਲੋਕਾਂ ਦੀ ਘੱਟ ਹੁੰਦੀ, ਇਹ ਮੇਰੀ ਮਾਂ ਦੀ ਦੁਆ ਵਾ, ਇਹ ਮੇਰੇ ਅੱਗੇ ਨਤੀਜਾ ਵਾ, ਅੱਲਾ ਦੀ ਜ਼ਾਤ ਪਾਕ ਨੇ ਮੈਨੂੰ ਦਿਖਾਇਆ ਕਿ ਤੂੰ ਮਾਂ ਨੂੰ ਰਾਜੀ ਰੱਖਿਆ। ਮੇਰੀ ਇਹ ਮਾਂ ਦੀ ਦੁਆ ਵਾ ਕਿ ਮੇਰੀ ਜਿਹੜੀ ਸ਼ੌਰੇ ਦੇ ਥੱਲੇ ਦੂਸਰੀ ਨਾਲੋਂ ਚੰਗੀ ਹੁੰਦੀ ਆ।
ਦੂਸਰੀ ਨਾਲੋਂ ਚੰਗੀ ਮੇਰੀ ਸ਼ੌਰੇ ਦੇ ਥੱਲੇ ਹੁੰਦੀ ਆ। ਉਹ ਤੇ ਹੁੰਦੀ ਜਿਹੜੀ ਸ਼ੌਰੇ ਵਾਲੀ ਉਸ ਤੋਂ ਵੱਜ ਜਾਂਦੀ। ਸੜਕ ਤੇ ਸੋਟਾਂ ਦਾਣੇ ਉਹ ਵੀ ਹੋ ਜਾਂਦੇ ਆ। ਉਹਨੇ ਕਿਹਾ ਇਹ ਸਾਰਾ ਨਤੀਜਾ ਮੇਰੀ ਮਾਂ ਦੀ ਦੁਆ ਦਾ ਵਾ ਕਿ ਜਿਹੜਾ ਤੁਸੀਂ ਵੇਖ ਕੇ ਆਏ ਹੋ ਤੇ ਆਣ ਕੇ ਤੁਹਾਨੂੰ ਅਜੀਬ ਲੱਗਾ ਨਾ, ਇਹ ਵਾਕਈ ਅੱਲਾ ਦੀ ਜ਼ਾਤ ਪਾਕ ਨੇ ਇੱਕ ਕਰਿਸ਼ਮਾ ਦਿਖਾਇਆ ਵਾ ਤੁਹਾਨੂੰ ਵੀ, ਤੇ ਮੇਰੇ ਵਾਸਤੇ ਤੇ ਹੈ ਹੀ ਆ। ਉਹਨੇ ਕਿਹਾ ਹੁਣ ਆਲਮ ਇਹ ਆ ਕਿ ਉਹ ਤਿੰਨੇ ਭਰਾ ਸਾਲ ਬਾਅਦ ਜ਼ਕਾਤ ਭੇਜਦੇ ਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਗਰੀਬ ਲੋਕ ਆ ਇਹਨਾਂ ਨੂੰ ਵੰਡਦੇ। ਕਹਿੰਦਾ ਉਹਨਾਂ ਤਿੰਨਾਂ ਦੀ ਜ਼ਕਾਤ ਉਨੀ ਨਹੀਂ ਬਣਦੀ ਉਹਨਾਂ ਦੇ ਮਾਲ ਦੀ ਜਿੰਨੀ ਮੈਂ ਜ਼ਕਾਤ ਇਕੱਲਾ ਹੀ ਦੇਣਾ ਵਾ। ਇੱਧਰ ਮੈਂ ਉਹਨਾਂ ਨਾਲੋਂ ਇੰਨੀ ਮਾਸ਼ਾਅੱਲਾ ਜ਼ਿਆਦਾ ਕਮਾਈ ਕਰਦਾ ਕਿ ਤਿੰਨਾਂ ਦੀ ਕਮਾਈ ਇੱਕ ਪਾਸੇ ਤੇ ਮੇਰੀ ਕਮਾਈ ਇੱਕ ਪਾਸੇ। ਉਹਨਾਂ ਦੀ ਜ਼ਕਾਤ ਜਦੋਂ ਸਾਲ ਬਾਅਦ ਕੱਢੀ ਦੀ ਹੈ, ਜੇ ਉਹਨਾਂ ਦੀ 2 ਲੱਖ ਬਣਦੀ ਤਿੰਨਾਂ ਦੀ ਤੇ ਮੇਰੀ 2.25 ਲੱਖ ਇਕੱਲੇ ਦੀ ਜ਼ਕਾਤ ਬਣ ਜਾਂਦੀ ਹੈ। ਉਹਨੇ ਕਿਹਾ ਮੇਰੀ ਮਾਂ ਦੀ ਦੁਆ ਵਾ। ਤੇ ਮੈਂ ਉਹਨੇ ਕਿਹਾ ਬਸ ਸਿੱਧੀਆਂ ਵੀ ਕਰਦਾ ਵਾਂ ਪੁੱਠੀਆਂ ਵੀ ਕਰਦਾ, ਮੇਰੀਆਂ ਸਿੱਧੀਆਂ ਹੋਈ ਜਾਂਦੀਆਂ। ਉਹਨੇ ਕਿਹਾ ਮੈਂ ਕਿੱਦਾਂ ਪੰਜਾਬੀ ਦੀ ਮਿਸਾਲ ਨਾ ਭੁੱਜੇ ਮੋਠ, ਉਹਨੇ ਕਿਹਾ ਮੇਰੇ ਉੱਗਦੇ ਹੀ ਤੇ ਮੇਰੇ ਉੱਗਦੇ ਮੇਰੀ ਮਾਂ ਦੀ ਦੁਆ ਨਾਲ। ਉਹਨੇ ਤਾਂ ਫਿਰ ਜਦੋਂ ਸਾਨੂੰ ਇਹਦੀ ਹਕੀਕਤ ਦੱਸੀ ਤੇ ਅੱਖਾਂ ਖੁੱਲ ਗਈਆਂ। ਤੇ ਦੋਸਤੋ ਮਾਂ ਬਾਪ ਬੜੀ ਵੱਡੀ ਅਨਮੋਲ ਤੋਹਫਾ ਵਾ। ਮਾਂ ਬਾਪ ਦੀ ਦੁਆ ਬਹੁਤ ਦੂਰ ਜਾਂਦੀ, ਅੱਲਾ ਦੀ ਜ਼ਾਤ ਰੱਦ ਨਹੀਂ ਕਰਦਾ। ਮਾਂ ਦੀਆਂ ਦੁਆਵਾਂ ਅਰਸ਼ ਚੀਰ ਜਾਂਦੀਆਂ। ਤੇ ਜਿਹੜੇ ਮੇਰੇ ਭੈਣਾਂ ਭਰਾਵਾਂ ਕੋ ਦੋਸਤਾਂ ਕੋ ਮਾਂ ਬਾਪ ਹੈਗੇ ਆ, ਇਹਨਾਂ ਦੀ ਕਦਰ ਕਰੋ। ਇਸ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਜੇ, ਇਸ ਖਜ਼ਾਨੇ ਨਾਲੋਂ ਵੱਧ ਖਜ਼ਾਨਾ ਕੋਈ ਨਹੀਂ ਜੇ। ਜਿਹਦੇ ਤੇ ਮਾਂ ਰਾਜ਼ੀ ਹੈ ਨਾ ਉਹਦੇ ਤੇ ਰੱਬ ਰਾਜ਼ੀ, ਜਿਹਦੇ ਤੇ ਰੱਬ ਰਾਜ਼ੀ ਹੈ ਫਿਰ ਉਹ ਪਿੱਛੇ ਗੱਲ ਕਿਹੜੀ ਰਹਿ ਗਈ। ਤੇ ਇਹ ਮੇਰੀ ਅੱਜ ਦੀ ਗੱਲ ਸੀ, ਮੈਂ ਦੇਖੀ ਸੀ, ਮੇਰਾ ਦਿਲ ਕੀਤਾ ਵੀ ਦੋਸਤਾਂ ਨਾਲ ਸ਼ੇਅਰ ਕਰਾਂ। ਤੇ ਕੋਈ ਗੱਲ ਅਗਰ ਬੁਰੀ ਲੱਗੀ ਹੋਵੇ ਤੇ ਮੈਂ ਮਾਜ਼ਰਤ ਦਿਖਾਂ। ਬਾਕੀ ਲਾਲਾ ਵਕਾਰ ਦੇ ਨਾਮ ਤੋਂ ਮੇਰਾ ਚੈਨਲ ਆ, ਅੱਛੀ ਵੀਡੀਓ ਦੇਖੋ ਔਰ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਬੈਲ ਆਈਕਨ ਨੂੰ ਵੀ ਦਬਾਓ ਤੇ ਲਾਈਕ ਵੀ ਕਰੋ ਤੇ ਮੈਨੂੰ ਦੁਆਵਾਂ 'ਚ ਯਾਦ ਰੱਖਿਓ। अस्सलाम वालेकुम।